ਪ੍ਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਤਾਂ YRC ਦੇ ਰਿਗਾਰਡਿੰਗ ਕਹਿਣਾ ਚਾਹੂੰਗਾ ਕਿ ਪਹਿਲਾਂ ਗਵਰਨਮੈਂਟ ਨੇ ਟੈਕਸ ਪੇਅਰ ਮਨੀ ਵੇਸਟ ਕੀਤਾ ਹੈਗਾ ਆ। ਠੀਕ ਹੈ। ਇਹ ਯੂਨੀਅਨਾਈਜ਼ਡ ਕੰਪਨੀ ਹੈਗੀ ਆ, ਗਵਰਨਮੈਂਟ ਨੇ ਫੇ ਨੂੰ ਸੇਵ ਕਰਨਾ ਹੈਗਾ ਤੇ ਇਸ ਤਰੀਕੇ ਦੇ ਨਾਲ ਪਬਲਿਕ ਦਾ ਪੈਸਾ ਵੇਸਟ ਨਹੀਂ ਹੋਣਾ ਚਾਹੀਦਾ। ਜੇ ਬੈਂਕਰਪਟ ਹੁੰਦੇ ਆ, ਲੈਟ them ਕਲੋਜ਼। ਟਰੱਕਿੰਗ ਮਾਰਕੀਟ ਇਸ ਲਈ ਡਾਊਨ ਹੈਗੀ ਆ, ਕੋਈ ਡਿਸਰਪਸ਼ਨ ਨਹੀਂ ਆਣੀ ਇੰਡਸਟਰੀ ਦੇ ਵਿੱਚ। ਜਿਹੜਾ ਇਹਨਾਂ ਦਾ ਫਰੇਟ ਓਪਨ ਮਾਰਕੀਟ ਚ ਆਊਗਾ, ਇਨਫ ਕੈਰੀਅਰਸ, ਇਨਫ ਟਰੱਕ ਖੜੇ ਹੈਗੇ, ਉਹਨੂੰ ਕਵਰ ਕਰ ਲੈ। ਬਾਕੀ ਜੋ ਇਹਨਾਂ ਇਹੋ ਜਿਹੀ ਕੰਪਨੀਆਂ ਦੀ ਜੋ ਗਵਰਨਮੈਂਟ ਤੇ ਡਿਫੈਂਸ ਦੇ ਉੱਤੇ ਮੋਨੋਪੋਲੀ ਆ, ਉਹ ਵੀ ਟੁੱਟਣੀ ਚਾਹੀਦੀ ਆ ਤਾਂ ਕਿ ਹੋਰ ਲੋਕ ਡਿਫੈਂਸ ਸੈਕਟਰ ਜਾਂ ਹੋਰ ਇਹਨਾਂ ਦੇ ਨਾਲ ਕੰਮ ਕਰ ਸਕਣ। ਥੈਂਕ ਯੂ ਜੀ। ਬਿਲਕੁਲ ਜੀ, ਇਹੋ ਹੀ ਗੱਲ ਜਿਹੜੀ ਆ ਪਿਛਲੀ ਵਾਰੀ ਜਦੋਂ ਇਹਨਾਂ ਨੇ 700 ਮਿਲੀਅਨ ਦਾ ਲੋਨ ਲਿਆ, ਉਦੋਂ ਇਹੋ ਹੀ ਡਰਾਵਾ ਦਿੱਤਾ ਸੀ ਨਾ ਕਿ ਅਸੀਂ ਵੀ ਤੁਹਾਡਾ ਜਿਹੜਾ ਮਿਲਟਰੀ ਦਾ ਸਮਾਨ ਹੈਗਾ ਉਹ ਰੁਕ ਜੂਗਾ। ਇਹਦੇ ਇਨਫ ਸਪਲਾਈ ਹੈਗੀ ਆ ਬਾਹਰ ਟਰੱਕਾਂ ਦੀ, ਇਨਫ ਕੰਪਨੀਆਂ ਹੈਗੀਆਂ ਜਿਹੜੀਆਂ ਉਹ ਕੈਰੀ ਔਨ ਕਰ ਸਕਦੀਆਂ। ਮੇਰੇ ਖਿਆਲ ਦੇ ਵਿੱਚ ਬਿਲਕੁਲ ਸਹੀ ਗੱਲ ਹੈਗੀ ਆ। ਟੈਕਸ ਪੇਅਰ ਦਾ ਮਨੀ ਜਿਹੜਾ ਇੱਥੇ ਵੇਸਟ ਨਹੀਂ ਕੀਤਾ ਜਾਣਾ ਚਾਹੀਦਾ, ਔਰ ਜੇ ਫੇਲ ਹੁੰਦੀਆਂ ਕੰਪਨੀਆਂ ਐਡੀਆਂ ਵੱਡੀਆਂ ਕਰਦੇ ਫਿਰ ਫੇਲ ਹੋਣ ਦੇਣੀਆਂ ਚਾਹੀਦੀਆਂ। ਜੀ ਜੀ। ਜਿਮੀ ਜੀ, ਸਤਿ ਸ਼੍ਰੀ ਅਕਾਲ ਜਿਮੀ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਭਾਜੀ, ਮੈਂ ਭਾਈ ਮੇਰਾ ਕੁਐਸਚਨ ਇਹੀ ਸੀਗਾ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਬੈਂਕਰਪਸੀ ਹੋਣੀਆਂ ਤੇ ਕਿੰਨੇ ਕੰਪਨੀ ਡਰਾਈਵਰ ਲੇ ਆਫ ਵੀ ਹੋਣਗੇ। ਐਜ਼ ਏ ਕੰਪਨੀ ਡਰਾਈਵਰ ਜਿਹੜੇ W2 ਤੇ ਕੰਮ ਕਰਦੇ ਆ, ਮੈਂ ਉਹੀ ਪੁੱਛਣਾ ਚਾਹੁੰਦਾ ਸੀ ਕਿ ਜੇ ਲੇ ਆਫ ਹੁੰਦੇ ਤੇ ਕੀ ਉਹਨਾਂ ਨੂੰ ਗਵਰਨਮੈਂਟ ਕੀ ਬੈਨੀਫਿਟ ਦਿੰਦੀ ਹੈ ਇੱਥੇ, ਫੈਡਰਲ ਲੈਵਲ ਤੇ ਜਾਂ ਤੁਹਾਡੇ ਸਟੇਟ ਲੈਵਲ ਤੇ ਕੀ ਹੈਗਾ ਆ? ਬਸ ਇਹੀ ਕਿਉਂਕਿ ਮੈਂ ਕੈਨੇਡਾ ਦਾ ਡਰਾਈਵਰ ਹਾਂ, ਇੱਥੇ ਸਾਡੀ 75,000 ਦੀ ਜਿਨ੍ਹਾਂ ਦੀ ਇਨਕਮ ਆ ਉਹਨਾਂ ਨੂੰ ਸਿਰਫ $2600 ਮਿਲਦਾ ਆ। ਕੈਨੇਡਾ ਦੇ ਵਿੱਚ ਜੇ ਉਹ 5000 ਵੀ ਕਮਾਉਂਦੇ ਮਤਲਬ 65% ਮਿਲਦਾ ਆ, ਹਨਾ, ਤੇ ਉਹ ਵੀ ਕਿੰਨੇ ਵੀਕ ਦਾ ਆ। ਤੇ ਇੱਧਰ ਤੁਹਾਡੇ USA ਦੇ ਵਿੱਚ ਕੀ ਹਿਸਾਬ ਕਿਤਾਬ ਹੈ? ਬਸ ਇਹੀ ਪੁੱਛਣਾ ਸੀਗਾ ਜੀ। ਥੈਂਕ ਯੂ। ਸੋ ਬਿਲਕੁਲ ਇੱਧਰ ਵੀ ਉਹੀ ਆ, ਪਰ ਇੱਧਰ ਪਰ ਥੋੜੇ ਘੱਟ ਮਿਲਦੇ ਆ। ਪਰ ਜੇ ਤੁਸੀਂ W2 ਤੇ ਤੁਹਾਨੂੰ ਅਨਪਲਾਇਮੈਂਟ ਮਿਲੂਗੀ, ਹਨਾ, ਜੇ ਨਹੀਂ ਫਿਰ ਕੁਝ ਵੀ ਨਹੀਂ ਮਿਲਣਾ। ਬਿਲਕੁਲ, ਮੈਂ ਵੀ ਉਹੀ ਕਹਿਣ ਲੱਗਾ ਸੀ, ਜੇ W2 ਤੇ ਹੈਗੇ ਆ ਤਾਂ ਫਿਰ ਅਨਪਲਾਇਮੈਂਟ ਮਿਲ ਜਾਣੀ ਆ, ਤੇ ਜੇ W2 ਤੇ ਨਹੀਂ ਹੈਗੇ ਤੇ ਫਿਰ ਜ਼ੀਰੋ ਆ। ਜੀ ਜੀ। 1099 ਵਾਲੇ ਨੂੰ ਜ਼ੀਰੋ ਬੈਨੀਫਿਟ ਹੈ। ਜੀ ਜੀ। ਅਭੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਦੇ ਸਾਰੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਹੁਣ ਅਮਰੀਕ ਸਿੰਘ ਜੀ ਕਹਿ ਗਏ ਤਾਂ ਯੈਲੋ ਕੰਪਨੀ ਬੈਂਕਰਪਟ ਹੋ ਰਹੀ ਹੈ, ਇਹਦਾ ਡਰਾਈ ਸਟੇਟ ਜਿਹੜਾ ਹੈਗਾ, ਅਗਰ ਬੈਂਕਰਪਟ ਹੋ ਜਾਂਦੀ ਹੈ ਤਾਂ ਉਹਨੂੰ ਕਾਫੀ ਬੈਨੀਫਿਟ ਮਿਲੂਗਾ। ਮੇਰੀ ਰੀਅਰਲੀ ਰੀਫਲੋਡ ਵੀ ਇਹਨਾਂ ਕੋਲ ਹੁੰਦੇ ਆ, ਬਟ ਡਰਾਈ ਦਾ ਜ਼ਿਆਦਾ ਕਾਫੀ ਇਹਨਾਂ ਨੂੰ ਫਾਇਦਾ ਹੋਣਾ। ਬਾਕੀ ਦੋ ਗੱਲਾਂ ਹੈਗੀਆਂ ਮੈਂ ਲੋਕਾਂ ਨੂੰ ਥੋੜ੍ਹਾ ਅਵੇਅਰ ਕਰਨ ਵਾਸਤੇ ਕੀਤੀਆਂ ਹੈ। ਇਹਦੇ ਵਿੱਚ ਇੱਕ ਹੈਗੀ ਜਿੱਦਾਂ ਮੇਰੇ ਮਿੱਤਰ ਨਾਲ ਹੋਇਆ ਸੀਗਾ, ਟਰੱਕ ਸਟਾਪ ਦੇ ਉੱਪਰ, ਡੈਲਸ ਪਾਇਲਟ ਟਰੱਕ ਸਟਾਪ ਪੈਂਦਾ 20 ਦੇ ਉੱਪਰ, ਜੇ ਪਾਲਿਸ਼ ਕਰਦੇ ਹੁੰਦੇ ਰਿਮ ਵਗੈਰਾ, ਉਹਨਾਂ ਪਾਲਿਸ਼ ਕਰਨ ਵਾਲੇ ਆਏ ਤੇ ਉਹ ਕਹਿੰਦੇ ਬਈ ਪਾਲਿਸ਼ ਕਰਾ ਲਾ, ਤੇਰੀ ਵੀਲ ਪਾਲਿਸ਼ ਕਰ ਦਿੰਦੇ ਆ। ਤੇ ਉਹ ਕਹਿੰਦਾ ਮੈਂ ਨਹੀਂ ਕਰਾਉਣੇ ਹੈਗੇ। ਮੈਂ 2-4 ਮਿੰਟ ਗੱਲਾਂ ਕਰਕੇ ਚੱਲ ਗਏ। ਉਹ ਰਾਤ ਨੂੰ ਸੌਂ ਗਿਆ, ਹਲਕੀ 2-2 ਇੰਚ ਦਾ ਡੋਰ ਸੀ, ਉਹ ਡਾਊਨ ਕਰਕੇ ਸੌਂ ਗਿਆ। ਤੇ ਜਿਹੜਾ ਸਵੇਰ ਨੂੰ ਉੱਠਿਆ ਤੇ ਉਹਦਾ ਵਾਲਟ ਵਗੈਰਾ ਜਾਂ ਕਹਿ ਲਓ ਫੋਨ ਵਗੈਰਾ ਸਾਰਾ ਕੁਝ ਚੋਰੀ ਕਰਕੇ ਲੈ ਗਏ ਸੀ। ਇਹਨਾਂ ਕੋਲ ਚਾਬੀ ਚੁੱਕੀਆਂ ਹੁੰਦੀਆਂ। ਮੈਨੂੰ ਕਹਿੰਦਾ ਹੋਇਆ ਵੀ ਉਹਨੇ ਬਾਅਦ ਵਿੱਚ ਪੁਲਿਸ ਵਾਲੇ ਨੂੰ ਕਾਲ ਕੀਤੀ, ਉਹ ਫਿਰ ਆਨਾਕਾਨੀ ਕਰਦਾ ਸੀਗਾ ਵੀ ਮੈਂ ਇਹਦੀ ਕੰਪਲੇਂਟ ਕਹਿੰਦਾ ਛੱਡ ਬਈ, ਧੱਕੇ ਨਾਲ ਕਹਿੰਦਾ ਵੀ ਰਹਿਣ ਤੋਂ ਕੋਈ ਗੱਲ ਨਹੀਂ ਹੈਗਾ। ਪਰ ਉਹਨੇ ਕੰਪਲੇਂਟ ਕਰਕੇ ਕਹਿੰਦਾ ਮੈਂ ਕਰਨੀ ਹੈ, ਮੈਂ ਇਹਨੂੰ ਫੋਲੋ ਅਪ ਕਰਨਾ। ਤੇ ਉਹਨੇ ਉਹਨੂੰ 18 ਮਹੀਨੇ ਦੀ ਸਜ਼ਾ ਤਾਂ ਕਰਾਤੀ ਸੀਗੀ। ਪਰ ਉਹ ਆਪਣੇ ਪੰਜਾਬੀ ਭਰਾ ਨੂੰ ਹੈਗਾ ਵੀ ਇਹੋ ਜਿਹੇ ਬੰਦੇ ਨੂੰ ਲਾਗੇ ਨਾ ਆਉਣ ਦਿਆ ਕਰੋ, ਚੋਰ ਚੱਕੇ ਜਿਹੇ ਹੁੰਦੇ ਆ। ਉਹ ਕਹਿੰਦਾ 18 ਮਹੀਨੇ ਕਾਫੀ ਚਿਰਾਂ ਬਾਅਦ ਫਿਰਿਆ, ਕਹਿੰਦਾ ਟਰੱਕ ਤੋਂ ਉਹਦੇ ਸਿਰ ਪੈਂਦੇ ਸੀਗੇ। ਤੇ ਇੱਕ ਤਾਂ ਅਵੇਅਰ ਕਰਨ ਵਾਸਤੇ ਕੀਤਾ। ਦੂਜੇ ਜਿਹੜੇ ਸਾਨੂੰ ਆਦਤ ਹੁੰਦੀ, ਆਪਾਂ ਜੇਬ 'ਚ ਕੈਸ਼ ਪਾਇਆ ਹੁੰਦਾ ਵੀ $200-400 20 ਦੇ ਜਾਂ 100 ਦੇ ਪਾਏ ਆ, ਕੋਈ ਚੀਜ਼ ਖਰੀਦਣ ਲੱਗੇ ਆ, ਜੇਬ 'ਚੋਂ ਕੱਢ ਕੇ ਪੈਸੇ ਦੇਣ ਲੱਗੀ ਤਾਂ ਬਾਹਰ ਕੋਈ ਬੰਦਾ ਉਹਦੀ ਨੀਤ ਦਾ ਪਤਾ ਨਹੀਂ ਹੁੰਦਾ ਵੀ ਕਿੱਦਾਂ ਧੱਕੀ ਉਹਦਾ ਦਿਮਾਗ ਚੱਲਣ ਡਿਆ। ਤੇ ਮੇਰਾ ਮੁੰਡਾ ਮੁੰਡਾ ਸੀਗਾ, ਰਾਤੀ ਉਹਨੂੰ ਸਮਝਾਉਣ ਡਿਆ ਸੀਗਾ। ਉਹ ਕਹਿੰਦਾ ਭਾਈ ਮੈਨੂੰ ਸਮਝਾਓ ਨਾ, ਮੇਰੇ ਨਾਲ ਹੋ ਗਿਆ। ਕਹਿੰਦਾ ਮੇਰੇ ਕੋਲ $300-400 ਸੀ, ਮੈਂ ਕਦੇ ਖਾ ਕੇ ਸਟਾਲ ਤੇ ਖਾਧਾ, ਮੈਂ ਏਦਾਂ ਜੇਬ 'ਚ ਪੈਸੇ ਕੱਢੇ 20 ਦੇ ਨੋਟ ਸੀ। ਕਹਿੰਦਾ ਮੈਂ $20 ਦੇ ਕੇ ਬਾਕੀ ਪੈਸੇ ਜੇਬ 'ਚ ਪਾ ਲਏ, ਮੈਂ ਸਮਾਨ ਹੱਥ ਫੜ ਲਿਆ। ਕਹਿੰਦਾ ਏਦਾਂ ਕਾਲੀ ਦੂਰੋਂ ਦੇਖ ਲਈ। ਕਹਿੰਦਾ ਮੈਨੂੰ ਕਹਿੰਦਾ ਉਹਨੇ ਮੇਰੀ ਬਾਂਹ ਫਸਾ ਕੇ ਪਤਾ ਨਹੀਂ ਜੇਬ 'ਚ ਪੈਸੇ ਕੱਢ ਕੇ ਨਾ ਭੱਜ ਕੇ, ਕਹਿੰਦਾ ਹਨੇਰਾ ਸੀਗਾ, ਭੱਜ ਕੇ ਕਹਿੰਦਾ ਮੈਨੂੰ ਫੋਲੋ ਕੀਤਾ, ਪੈਸੇ ਸੁੱਟ ਕੇ ਸਾਈਡ ਨੂੰ ਨੱਠ ਗਏ। ਕਹਿੰਦਾ ਫੜ ਕਹਿੰਦਾ ਮੈਨੂੰ ਸੁੱਟ ਲਿਆ, ਉਹਨੂੰ ਕੁੱਟਿਆ। ਕਹਿੰਦਾ ਫਿਰ ਉਹਨੂੰ ਦੱਸ ਕਹਿੰਦੀ ਪੈਸੇ ਤੇਰੇ ਉੱਧਰ ਪਏ ਆ, ਤੇ ਮੈਂ ਕੋਈ ਪੈਸੇ ਲੱਭਣ ਦੀ ਕੋਸ਼ਿਸ਼ ਕਰਾਂ। ਫਿਰ ਉਹਨੂੰ ਦੱਸ ਗਈ ਵੀ ਪੈਸੇ ਮੈਂ ਪਾਲੇ ਪਾਸੇ ਸਿੱਟੇ ਆ ਜਾ ਕੇ, ਤੇ ਉੱਥੋਂ ਜਾ ਕੇ ਪੈਸੇ ਲੈ ਗਿਆ। ਬਸ ਉਹ ਕਹਿਣ ਦਾ ਮਤਲਬ ਇਹ ਆ ਵੀ ਇਸ ਚੀਜ਼ ਦੇ ਵਿੱਚ ਥੋੜ੍ਹਾ ਕੇਅਰਫੁਲ ਹੋ ਕੇ ਚੱਲਿਆ ਕਰੋ। ਜਿੰਨੀ ਕੁ ਪੈਸੇ ਦੀ ਜ਼ਰੂਰਤ ਹੁੰਦੀ ਉਹਨਾਂ ਕੇ ਬਾਹਰ ਕੱਢਣ ਦੀ ਲੋੜ ਆ। ਲੋੜ ਸਾਰੇ ਬੰਦਾ ਜਾਂ ਜਿੰਨਾ ਵੀ ਹੁੰਦਾ ਉਹਨੂੰ ਨਾ ਕੱਢਿਆ ਕਰੋ, ਕਿਉਂਕਿ ਲੋਕੀ ਤੇ $5 ਚੁੱਕਾ ਕੇ ਵੀ ਇਹਨਾਂ ਦਾ ਮਾਈਂਡ ਚੇਂਜ ਹੋ ਜਾਂਦਾ। ਸੋ ਥੈਂਕ ਯੂ ਸੋ ਮਚ। ਬਾਕੀ ਪ੍ਰੋਗਰਾਮ ਵਧੀਆ ਚੱਲਦਾ। ਥੈਂਕ ਯੂ ਜੀ, ਧੰਨਵਾਦ ਜੀ। ਬਿਲਕੁਲ, ਇਹ ਵੀ ਭਾਜੀ ਦੀ ਗੱਲ ਵਧੀਆ ਆ ਕਿ ਕਈ ਵਾਰੀ ਕੀ ਹੁੰਦਾ ਨਾ, ਜ਼ਿਆਦੇ ਪਾਏ ਹੁੰਦੇ ਆ ਤੇ ਆਮ ਹੀ ਟਰੱਕਾਂ ਸਟਾਪਾਂ ਤੇ ਇਦਾਂ ਦੇ ਬੰਦੇ ਕਈ ਵਾਰ ਖੜੇ ਵੀ ਹੁੰਦੇ ਆ, ਗੈਸ ਸਟੇਸ਼ਨਾਂ ਤੇ ਵੀ ਉਹ ਦੇਖਦੇ ਰਹਿੰਦੇ ਵੀ ਕਿਹਦੇ ਕੋਲ ਕੀ ਪੈਸੇ ਆ। ਖਾਸ ਕਰਕੇ ਆਪਣੇ ਜਿਹੜੇ ਪੰਜਾਬੀ ਆ ਤਾਂ ਉਹਦਾ ਉਹਨਾਂ ਨੂੰ ਪਤਾ ਵੀ ਇਹਨਾਂ ਕੋਲ ਹੁੰਦੇ ਹੈਗੇ ਆ ਨਾ ਕੈਸ਼। ਜੀ ਜੀ। ਜੀ ਰਮਨ ਜੀ।
ਜੀ ਬਿਲਕੁਲ ਜੀ, ਆਪਾਂ ਤਾਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਪਾਰਕ ਜਿਹੜਾ ਹੈ ਉਹ ਵੈਲ ਲਿਟ ਏਰੀਆ 'ਚ ਕਰੋ ਜਿੱਥੇ ਲਾਈਟਾਂ ਵਗੈਰਾ ਲੱਗੀਆਂ ਹੈਗੀਆਂ, ਤੇ ਸੇਫਟੀ ਜਿਹੜਾ ਉਹ ਧਿਆਨ ਰੱਖੋ। ਟਰੱਕ ਦੀ ਆਪਣੀ ਕੈਬ ਚੰਗੀ ਤਰ੍ਹਾਂ ਲੌਕ ਕਰੋ, ਤੇ ਜਿੰਨੇ ਕੁ ਪੈਸੇ ਚਾਹੀਦੇ ਆ ਉਹਨੇ ਪਾਕਟ 'ਚ ਪਾ ਕੇ ਕੱਢ ਕੇ ਲੈ ਕੇ ਜਾਓ, ਬਾਕੀ ਜਿਹੜੀ ਆਪਣੀ ਲੌਕ ਕਰਕੇ ਵਿੱਚ ਰੱਖੋ ਤੇ ਸੇਫ ਰਹੋ। ਜੀ ਜੀ। ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਇੱਕ ਹੋਰ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਜੀ। ਜੀ ਸੋ ਸਰੋਤਿਓ ਕਾਲ ਕਰ ਲਿਓ 408 272 52 100 ਦੇ ਉੱਤੇ ਜੀ।